सत श्री अकाल जी। टैंकर रखा। सत श्री अकाल बाबा जी। तगड़े हो? हाँ जी तगड़ी। इत्थों को कित्थों आए हो? इत्थों ही हो ना पहले कित्थों? करनाल तो नहीं, ये हिंदुस्तान में केड़ी जगह तो? जिला फिरोजपुर। फिरोजपुर तो। फिरोजपुर तो फादल का हाँ जी फादर का। पिंड केड़ा? हाँ अस्पाला। अस्पाला बोदले हो? हाँ नहीं बोदलिया ने सजाए हैं। हाँ बोदलिया पिंड दे हैं सी। बोदले ਉਹਨੇ ਕੰਮ ਸ਼ਮ ਕਰਦੇ ਸੀ ਬੋਧਿਆਂ ਦੇ ਯਾਨੀ ਉਹਨਾਂ ਦੇ ਰਾਏ ਰਾਜਨੇ ਸੀ ਨਾ। ठीक। ਕਿੰਨੀ ਉਮਰ ਹੋ ਗਈ ਤੁਹਾਡੀ? मेरी होगी होगी मेरा जब 90 ਦੇ ਨੇੜੇ ਹੈ ਹਾਂ ਹੁਣੀ ਆ 90 ਤੇ ਬਿਲਕੁਲ माशाल्लाह। ਤੇ ਉਦੋਂ ਜਾਨੀ ਫਿਰ ਤੁਸੀਂ ਸੀਗੇ 10-12 ਸਾਲ ਦੇ हाँ इन्हें तो ਹਨਾ 12 ਸਾਲ ਦੇ। ਠੀਕ ਠੀਕ सारा संभाला है सानू आवन जावन। ओ ਸਾਰਾ ਸੰਭਾਲਾ। हाँ सारा। सुनाओ की हाल चाल है जी? ठीक ठाक हो? ਇਹ ਰਾਈਆਂ ਦੀਆਂ ਵੀ ਗੋਤਾਂ ਹੁੰਦੀਆਂ, ਆਪਣੀ ਕਿਹੜੀ ਗੋਤ ਆ? ਨਹੀਂ ਚੇਤਾ? ਅਸੀਂ ਮਹਿਰ ਆ ਮਹਿਰ ਕੋਣ ਨਹੀਂ ਮਹਿਰ ਤਾਂ ਹੋ ਜਾਂਦਾ, ਰਾਈਆਂ ਦੀ ਕੈਟਾਗਰੀ ਮੀਏ ਹੋ ਗਏ, ਮਹਿਰ ਹੋ ਅਸੀਂ ਗਏ, ਮਹਿਰ ਹੀ ਹੋ ਗਏ ਨਾ ਮੀਂਹ ਹੀ ਹੋ ਗਏ ਨਾ। ਮੈਂ ਰੱਜੇ ਨੂੰ ਕਹਿੰਦੇ ਆ, ਜਿਹਦਾ ਰਮਦੇ ਆ, ਰਾਮੇ ਆ, ਇਸ ਤਰ੍ਹਾਂ ਦੀਆਂ। ਚੌਧਰੀ ਕੋਣ ਹੈ ਤੇ ਚੌਧਰੀ ਤਾਂ ਉਹ ਇੱਕ ਜਮਾਬੰਦੀ ਪਟੋਗੇ ਨਾ ਆਪਣੀ ਤਸੱਲਕ ਲਿਖਿਆ ਹੋਏਗਾ ਤੁਹਾਡੀ। ਚੌਧਰੀ ਦਾ ਤਸੱਲਕ ਆ ਤੁਹਾਡਾ। ਅੱਛਾ ਅਸੀਂ ਅਸੀਂ ਤੇ ਇਹੀ ਕਹਿੰਦੇ ਆ ਮੀਆਂ ਕਹਿੰਦੇ ਆ ਜਾਂ ਚੌਧਰੀ ਕਹਿੰਦੇ ਆ, ਸਾਨੂੰ ਤੇ ਮਹਿਰ ਕਹਿੰਦੇ ਸੀਗੇ ਬਤਾ। ਨਹੀਂ ਤੁਸੀਂ ਜਦੋਂ ਜਾਓ ਨਾ ਪਟਵਾਰੀ ਕੋਲ ਰਾਮੇ ਬਣਿਆ ਨਾ, ਅੱਧੇ ਰਾਈ ਤੇ ਰਾਮੇ ਬਣ ਗਿਆ। ਸਮਝ ਆਈ? ਨਹੀਂ ਤੇ ਪਹਿਲੇ ਪਤਾ ਨਹੀਂ ਸੀ ਕੋਈ ਹੁਣ ਉਹ ਪਟਵਾਰੀਆਂ ਚੁੱਕ ਕੇ ਲੈ ਗਏ ਨੇ ਆਪਣਾ ਤਹਿਸੀਲ ਆਫਿਸ ਦੇ ਵਿੱਚ। ਸਾਡੇ ਵੱਲ ਜਿਹੜਾ ਕੋਈ ਬਹੁਤਾ ਹੀ ਮਾੜਾ ਹੁੰਦਾ ਉਹਨੂੰ ਰਾਈ ਕਹਿੰਦੇ ਆ। ਜਿਹੜਾ ਕੋਈ ਗੰਡੇ ਗੁੰਡੇ ਵੇਚਣ ਲੱਗ ਪਿਆ, ਗੁੱਸਾ ਨਾ ਕਰਿਓ ਭਾਈ, ਉਹ ਸਾਡੇ ਇਲਾਕੇ ਦੀ ਵੰਡ ਦੱਸਣ ਲੱਗਾ, ਉਹ ਫਿਰ ਮਹਿਰ ਬਣ ਜਾਂਦੇ ਆ। ਤੇ ਜਿਹੜੇ ਕੋਈ ਫੈਕਟਰੀ ਪਾ ਲੈਂਦੇ ਉਹ ਫਿਰ ਨਾਲ ਮੀਆਂ ਲਿਖਾ ਲੈਂਦੇ ਆ। ਤੇ ਜਿੱਦਾਂ ਕਈਆਂ ਏਰੀਆ 'ਚ ਰਾਈ ਬਰਾਦਰੀ ਦੇ ਜਿਹੜੇ ਖਾਂਦੇ ਪੀਂਦੇ ਉਹਨਾਂ ਨੂੰ ਚੌਧਰੀ ਕਹਿੰਦੇ, ਉਹ ਚੌਧਰੀ ਆਪਣੇ ਲਿਖਾਉਂਦੇ ਆ। ਲੇਕਿਨ ਜਿੱਥੇ ਵੀ ਆ ਸੁਲਝੀ ਹੋਈ ਕੌਮ ਆ, ਸਾਫ ਸੁਥਰੀ ਕੌਮ ਆ, ਲੜਾਈ ਝਗੜੇ ਤੋਂ ਪਾਕ ਕੌਮ ਆ। ਔਰ ਇਹਨਾਂ ਦੇ ਪਿੰਡਾਂ 'ਚ ਜਾ ਕੇ ਤੁਹਾਨੂੰ ਵੜਦੇ ਪਤਾ ਲੱਗ ਜਾਂਦਾ ਕਿ ਇਹ ਪਿੰਡ 'ਚ ਰਾਈ ਵਸਦੇ, ਕਿਉਂਕਿ ਸਫਾਈ ਸੁਥਰਾਈ ਥਾਂ ਥਾਂ ਰੂੜੀ ਨਹੀਂ ਲੱਗੀ ਹੁੰਦੀ। ਪਿੰਡ ਆਪ ਪਿੰਡ ਬਹੁਤ ਬੰਦੇ ਨਾਲ ਲੜਨ ਇਹਨਾਂ ਦੇ ਮਗਰ ਨਾਲ। ਦੇਖੋ ਇਹ ਤਾਂ ਫਿਰ ਅਗਲਾ ਬੇਵਕੂਫ ਆ ਨਾ ਜੀ। ਚਲੋ ਹਾਂ ਚਲੋ। ਇਹ ਬਾਬਾ ਸੰਤਾ ਸਿੰਘ ਦਾ ਬੇਟ ਪੋਤਾ ਜੀ। ਬਾਬਾ ਸੰਤਾ ਸਿੰਘ ਦਾ ਪੋਤਾ ਜੀ, ਜਿਹੜੇ ਲੰਬੜਦਾਰੀ ਤੁਹਾਨੂੰ ਮਿਲੀ ਜਿਹਨਾਂ ਦੀ। ਹਾਂ ਹਾਂ ਯਾਰ ਇਹਨਾਂ ਨੂੰ ਥੋੜਾ ਜਿਹਾ ਬਾਹਰ ਕੱਢ ਦਿਓ, ਕੋਈ ਹਵਾ ਹਾਰੇ ਤੁਹਾਡੇ ਕੋਲ ਮਾਹੌਲ ਉਹਨਾਂ ਦੀ ਲੰਬੜਦਾਰੀ ਆ। ਸਾਡੇ ਚੱਕ ਦਾ ਇਸ ਟਾਈਮ ਪੁਰਾਣਾ ਬੰਦਾ ਜੀ ਇਹੀ ਆ। ਇਸ ਟਾਈਮ ਸਾਡੇ ਚੱਕ ਦਾ ਪੁਰਾਣਾ ਬੰਦਾ ਇੱਕੋ ਰਹਿ ਗਿਆ। ਇੱਕੋ ਹੀ ਰਹਿ ਗਿਆ। ਤਕਰੀਬਨ ਬਸ ਇਹੀ ਰਹਿ ਗਿਆ। ਹਾਂਜੀ ਹਾਂਜੀ ਤਕਰੀਬਨ ਬਹੁਤ ਸਾਰੇ ਲੋਕ ਆ। ਪੱਕੇ ਦੌਰ ਹਾਂਜੀ। ਬਾਬਾ ਜੀ ਇਹਨਾਂ ਦੇ ਘਰ ਦੇ ਬਾਰੇ ਕੋਈ ਪਤਾ ਕਿੱਥੇ ਸੀਗਾ? ਸੰਤਾ ਸਿੰਘ ਦਾ एक मकान था उसका। ਇਹ ਮਕਾਨ ਉਹਨਾਂ ਦਾ ਸੀਗਾ ਮਸਜਿਦ ਦੇ ਨਾਲ। कुछ समझने में भी गया इसका। ਅੱਛਾ पूरा पहले गुरुद्वारा था। ਹਾਂ ਹਾਂ ਅੱਛਾ ਪਹਿਲਾਂ ਗੁਰਦੁਆਰਾ ਸਾਹਿਬ ਇੱਥੇ ਸੀਗਾ। हाँ गुरुद्वारा था जी। ਬਸ ਛੱਡ ਦਿਓ ਰੱਖ ਦੋ ਹਾਂ ये मस्जिद के साथ ही गुरुद्वारा था। ਅੱਛਾ पहले तो गुरुद्वारे में नमाज पढ़ते रहे। ਹਾਂ वो थोड़ी था थी, ਹਾਂ मेरी बड़ी बना ली, कुछ हिस्सा इस मकान का भी लिया है। ਹਾਂ ਹਾਂ ये नंबरदार का मकान था ना, ਹਾਂ ਹਾਂ इसका हिस्सा भी कुछ लिया है। बदली बनाई। ਗੁਰਦੁਆਰਾ ਜਦੋਂ ਬਣਿਆ ਸੀ ਉਹ ਤਾਂ ਇੱਕ ਪੁਰਾਣੀ ਬਿਲਡਿੰਗ ਸੀ, ਉਹਦੇ ਦਰਵਾਜ਼ੇ, ਉਹਦੀਆਂ ਸ਼ਤੀਰੀਆਂ ਉਹ ਕਿੱਧਰ ਗਈਆਂ? वो सुतेरिया बेच ली। ਹਿਸਾਬ ਦਿਓ ਫਿਰ ਉਹਦਾ ਅੱਜ ਉਹਦੇ ਪੈਸੇ ਲੈਣ ਆਏ ये ਆ। डाट का था जी वो। कड़िया सिर कोई नहीं उसमें, डाट थी ईंटों की। ਦਾੜ ਸੀਗੇ ਹਾਂ। डाट का ਹੁਣ ਉਹ ਰਿਵਾਜ ਫਿਰ ਡਾਟਾ ਵਾਲਾ ਚੱਲ ਪਿਆ ਜੀ। ਮਕਾਨ ਡਾਟ ਚ ਸੀਗਾ ਜੀ ਪੁਰਾਣੇ। डाट के थे, ये मकान भी डाट के थे। ये नंबरदार के जो मकान थे ना, ये भी डाट के थे। हाँ ਇਹ ਲੰਬੜਦਾਰੀ ਫਿਰ ਸੰਤਾ ਸਿੰਘ ਵਾਲੀ ਤੁਹਾਡੇ ਕੋਲ ਆ? हाँ जी। ਅੱਛਾ ਇਹਨਾਂ ਦੇ ਬਾਬਾ ਜੀ ਸੀ। ਇਹਨਾਂ ਦੇ ਬਾਬਾ ਜੀ ਸੀਗੇ ਜਿਹੜੇ ਲੰਬੜਦਾਰ ਸੀਗੇ ਪਹਿਲੇ। ਇਹ ਉਹ ਲੈਣ ਆਇਆ ਆਪਣੇ ਲੰਬੜਦਾਰੀ ਬਾਬਾ ਲੈਣ ਆਇਆ। ਹੁਣ ਪਾਕਿਸਤਾਨ ਗਵਰਨਮੈਂਟ ਨੇ ਨਾ ਇੱਕ ਇਜਾਜ਼ਤਨਾਮਾ ਦਿੱਤਾ ਇਹਨਾਂ ਨੂੰ ਵੀ ਜਿਹੜੇ ਆਪਣੇ ਲੰਬੜਦਾਰ ਸੀ ਨਾ ਆਪਣੇ ਪਿੰਡਾਂ ਦੇ, ਉਹ ਹੁਣ ਆਪਣੀ ਲੰਬੜਦਾਰੀ ਜਾ ਕੇ ਲੈ ਸਕਦੇ ਆ। ले लो जी, ਵਾਹ ले लो नंबरदारी ले लो। रकबा भी फिर सारा ये साथ ही था। रकबा भी दे 12.5 किले रकबा जो था ना, वो नीलाम हो गया था। अच्छा वो रकबा भी ले फिर 12 किले। ਉਹ ਜਿਹੜਾ ਨਿਜ਼ਾਮ ਹੋਇਆ ਰਕਬਾ ਵੀ ਲਾਓ ਕਹਿੰਦੇ ਫਿਰ।
ਇਹ ਕਿੰਨੇ ਮੁਰੱਬੇ ਸੀ ਇਹਨਾਂ ਦੇ? ये नहीं पता जी किन्ने थे आधा मुरब्बा तो नंबरदारी का था बस चक के साथ ही। ਹਾਂ ਉਹਦੇ ਅੱਧਾ ਮਰੱਬਾ ਹਰ ਲੰਬੜਦਾਰ ਨੂੰ ਮਿਲਿਆ ਜੀ। वो लिलाम कर दिया कुमतना फिर हमारे था गैर बात रकबा आधा मुरब्बा दिया है गैर बात था वो बात करें ਸਹੀ। मेरे ख्याल में इनके 2-3 मुरब्बे होने हैं। ਹਾਂ 13 मुरब्बा भी नहीं का था ये। ਅੱਛਾ। एक घोड़ी पाड़ भी था इनका। ਹਾਂ ਹਾਂ कई मुरब्बे थे इनके आधा मुरब्बा नंबरदारी का था। ਤੇ ਆਪਾਂ ਕਿਹੜੇ ਇਲਾਕੇ ਚੋਂ ਆਏ ਆ ਬਾਬਾ ਜੀ? करनाल तो ਕਰਨਾਲ ਤੋਂ ਜ਼ਿਆਦਾ ਬੈਠੇ ਇੱਧਰ ਹਨਾ। ਹਾਂ ਤੁਸੀਂ ਜਦੋਂ ਆਪਸ ਵਿੱਚ ਬੋਲੀ ਬੋਲਦੇ ਆ ਕਿਹੜੀ ਬੋਲਦੇ ਆ? बस वही बोलते हैं जो हमारी बोली हो। ਹਰਿਆਣੇ ਵਾਲੀ ਬੋਲਦੇ ये हमारा इलाका हरियाणा था जी। हाँ। ਉਹ ਫਿਰ ਆਪਣੀ ਜ਼ਬਾਨ ਉਹੀ ਬੋਲਦੇ ਆ ਕਿੰਨੀ ਉਮਰ ਹੋ ਗਈ ਤੁਹਾਡੀ? ਨਹੀਂ ਦੱਸਣਾ ਜੀ ਨਾ ਹਾਂਜੀ, ਉਹ ਹੁਣ ਨਹੀਂ मेरी ਬੋਲਦੇ उम्र तकरीबन 95 साल। 95 ਸਾਲ। मैं तकड़ा था जिस वेले दद्दा बदल हुई है। ਅੱਛਾ ਉਹ ਕਿੰਨੀ ਉਮਰ ਸੀ ਆਪਣੀ? 18 साल उम्र थी उस वेले जिस वेले पाकिस्तान बनता ਤਾਂ ਸਾਰੀ ਤੁਹਾਨੂੰ ਸਮਝ ਆ, ਸਾਰਾ ਪਤਾ? सारा समझा मैंने तो ਇੱਥੇ ਦਾ ਵੀ ਉੱਥੇ ਦਾ ਵੀ ਉੱਥੇ ਸਾਰਾ? ਦਾ ਸਮਝਿਆ ਹੈ। ਹਲ ਹੁਲ ਬਾਹ ਲੈਂਦੇ ਸੀਗੇ? हैं ਬੋਲਦਾ ਵਾਲਾ ਹਲ ਬਾਹ ਲੈਂਦੇ ਸੀ? हाँ बड़ दो अब्बा वहाँ से ਅੱਛਾ। ट्रैक्टर तो हूँ आए पाकिस्तान में। ਤੁਹਾਨੂੰ ਚੇਤੇ ਆਵੇ ਜਦੋਂ ਪਾਰਟੀਸ਼ਨ ਹੋਈ ਆਪਣਾ ਨੁਕਸਾਨ ਤਾਂ ਨਹੀਂ ਹੋਇਆ ਕੋਈ? नहीं नुकसान कोई नहीं। ਬਚ ਬਚਾ ਕੇ ਆ ਗਏ? डीसी जो था ना बामन लग गया था हमारा करनाल। ਅੱਛਾ। 3 मील के फासले हमारा पिंड था करनाल शहर में। और तो उसने गड़बड़ बहुत करी है डीसी ने। ਡੀਸੀ ਨੇ? हाँ अलीपुर का था जितोई का उसे ले गया था बामन था कौन उनने बहुत गड़बड़ करी है। ਅੱਛਾ। बल्कि हमारे था 3 मील के फासले में सरदार था एक, उसका साला पिंड था। मैं नाम भूल गया उसका। अच्छा जी मुसलमान जितने मुसलमान थे सारे उसके मुजारे थे। ਅੱਛਾ। ਅੱਛਾ। वो कई लोग गए भी ना मारिए लेकिन क्यों मारिए मेरे बस दे मैं तो मार देंदा था। वो खैर जी जिस वेले हम करनाल कैम में आ गए उन गड्ढे जड़वा का सामान रखा करनाल छोड़ कर गया था अपने आप। ਆਪਣੇ ਆਪ? हाँ सरदार। ਸਰਦਾਰ ਛੱਡ ਕੇ ਗਏ? हाँ, मैं नाम भूल गया उसका मतलब 3 मील के फासले पर साल पिंड था उसका श्यामन नाम था उसका पिंड का। ਅੱਛਾ। हाँ ਸ਼ਾਮਲ? श्यामन। ਸ਼ਾਮਣ। हाँ ਇਸ ਪਿੰਡ ਦਾ ਨਾਂ ਹੁਣ ਕੀ ਹੈ ਜੀ? इसका नाम तो जी चक नंबर डेढ़वा वो तो दबदबा साहब है। ये गुरु का कोट है। ਗੁਰੂ ਦਾ ਕੋਟ? ये गुरु का कोट दबदबा 98। ਅੱਛਾ ਇਹਨੂੰ ਗੁਰੂ ਦਾ ਕੋਟ ਕਹਿੰਦੇ ਆ। गुरु का कोट। ਜਿਹੜਾ ਇੱਧਰ ਹੋਵੇ ਪਹਿਲਾਂ ਦਾ ਕੋਈ ਪੁਰਾਣਾ ਬਜ਼ੁਰਗ ਨਹੀਂ ਹੈਗਾ ਇੱਥੇ? ਤੁਸੀਂ ਦਾ ਕਰਨਾਲੋਂ ਆਏ ਨਾ ਇੱਧਰ ਬਸ਼ਿੰਦਾ? नहीं इतने 17 मिलेगा। वो चाह तो बनवाया ਨਹੀਂ ਚਾਹ ਨਹੀਂ ਪੀਣੀ? ਚਾਹ क्यों ਨਹੀਂ जी ਪੀਣੀ। ਨੰਬਰ ਨਾ ਜੀ ਨਾ ਚਾਹ ਪਿੱਟ। सरदार जी से कोई तो बात नहीं। ਅਸੀਂ ਪੀ ਕੇ ਆਏ ਉੱਥੇ। ਇੱਥੇ ਬੈਠੇ ਇੱਥੇ ਬੈਠੇ कितने ਉੱਧਰ ਪਿੰਡ ਤੋਂ ਹੀ ਪੀ ਕੇ ਆਇਆ ਉਹ ਕਹਿੰਦੇ ਡੋਡੇ ਪੀਣੇ ਆ, ਡੋਡਿਆਂ ਦੇ ਸ਼ੌਕੀਨ ਆ। डोडे प्याते हैं ये तो कोई बात नहीं। जब तो मेहमान से दूर तो चल का है हो ਹਾਂ। ते डोडे मंगवा दें कि उनके जो ਤੁਹਾਡੀ ਉਮਰ ਦੇ ਬਜ਼ੁਰਗ ਨਹੀਂ ਬਚੇ ਹੁਣ ਤੱਕ 95 ਸਾਲ ਬਹੁਤ ਆ। ਇਹ ਹਾਂ। ਤੁਹਾਡੀ ਬੱਚਿਆਂ ਦੀ ਸੇਵਾ ਜਿਹੜੀ ਤੁਹਾਡੀ ਸੇਵਾ ਕਰਦੇ ਆ ਇਹ ਸੇਵਾ ਤਾਂ ਇੰਨੀ ਉਮਰ ਦੇ ਤੁਸੀਂ ਹੁਣ ਤੱਕ ਜਿਉਂਦੇ ਬੈਠੇ ਹੋ। ਸਰਦਾਰ ਸਾਹਿਬ ਇਹਨਾਂ ਨੇ ਵੋਟ ਵੀ ਕਾਸ ਕੀਤਾ ਉੱਥੇ। ਹੈ ਜੀ? ਇਹਨਾਂ ਨੇ ਆਪਣਾ ਵੋਟ ਵੀ ਇੰਡੀਆ 'ਚ ਕਾਸ ਕੀਤਾ। इंडिया में वोट दिया मैं। ਇੰਡੀਆ? इंडिया में जो इलेक्शन होया ना ये ਉਦੋਂ 18 ਸਾਲ ਦੀ ਵੋਟ ਤੁਹਾਡੀ ਅੱਛਾ VOTING ਕੀਤੀ ਆ? हाँ वोटिंग हुई ना उस वेले लिस्टा कोई नहीं थी। जिसके नाम रकबा है ना तो उम्र है उसकी वोट की वो पटवारी पर्ची देता जिसका नाम रकबा है आगे वो बैठे होते फिर वो पर्ची बकरी बकरी निशान होता। ਕਿਹਨੂੰ ਪਾਇਆ ਸੀ ਵੋਟ ਆਪਾਂ ਉਦੋਂ? तो मैं तो वोट पाया था जी कांग्रेस में। ਅਸੀਂ ਵੀ ਕਾਂਗਰਸੀ ਆ। ਇਹ ਵੀ ਕਾਂਗਰਸੀ ते ਨਵਾਬ ਲੈਫਟ ਨੇ ਗਵਾਂਢੀ ਪਿੱਛੇ ਦਾ नवाब अच्छा भगवान जी। डेर रखो मेरे साथ था। ਲਿਆਕਤ ਅਲੀ ਖਾਨ? लियाकत अली खान करनाल का था ये। ਹਾਂ 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 ਹਾਂ। ਤੁਹਾਡਾ ਗੁਆਂਢੀ ਸੀ? गुआढ़ी हमारा इकट्ठा रकबा था नवाबों का। ਕਦੇ ਟੱਕਰਿਆ ਸੀ, ਮਿਲੇ ਸੀ? हिंदुस्तान को तो मिलते रहे नवाब तो थे रहे कोई ना लियाकत अली। ਹਾਂ ਹਾਂ इसके भाई तो एक सदाकत अली था ਹਾਂ ਹਾਂ। एक मैं नाम भूल गया वो राजपूतरी में था। ਅੱਛਾ। ते लियाकत अली तो सदाकत अली दो भाई थे ये। ਹੂੰ। लियाकत अली तो कभी मारी होश था पहले बरतानिया चले गया था मुड़ के नहीं आया वो ਆਇਆ ਹੀ ਨਹੀਂ ਹੈਗਾ। आई नहीं।
उन्होंने एक अंग्रेज औरत कर ली थी ਅੱਛਾ वो भाई नू तस्लीम नहीं करी जो राजपूत नहीं था वो लगे तो इतने नहीं आ सकता ये तो बरतानिया ही रहा जिस वे पाकिस्तान बनता है ना उस ਵੇਲੇ फिर ये लीडर बन के आ गया ਅੱਛਾ ਸਮਝੋ ਗੱਲ ਬਾਹਰ ਆ ਵੀ ਜਿਹੜੇ ਉਸ ਮੁਲਕ 'ਚ ਨਹੀਂ ਸੀ ਰਹਿੰਦੇ ਉਹ ਆਜ਼ਾਦੀ ਲੱਭਣ ਲੱਗ ਪਏ ਉਹ ਤਾਂ ਪਹਿਲੇ ਬਾਹਰ ਸੀ ਮੁਲਕਾਂ ਤੋਂ सरदार जी ਠੀਕ ਆ एक इलेक्शन होता है जिस वे पाकिस्तान बनता है सन 46 में होता है इस तो पहले इलेक्शन है उस वे मेरे को थोड़ी थोड़ी हो सकता था उस वे लियाकत अली खानदान ना यूनिस्ट में इलेक्शन लड़ा है अंग्रेज की पार्टी का जितने जिम्मेदार बटेरे लोग थे ना ये सब यूनिस्ट पार्टी के थे अंग्रेजी पार्टी के कांग्रेस में तो गरीब लोग थे सिख भी थे ईसाई भी थे हिंदू भी थे मुसलमान भी थे बड़े बड़े उलमा थे कांग्रेस के अंदर ये मुफ्ती महमूद ने पढ़नाई के नाम फजल रहमान लीडर बने इसका बाप कांग्रेसी था मुफ्ती महमूद हुकूमत के अंदर है ना सरदार साहब ये सब यूनिस्ट आदमी पार्टी के ਬਾਪੂ ਜੀ ਜਿਹੜੇ ਹਕੂਮਤ ਦੇ ਅੰਦਰ ਆ ਸਾਰੇ ਉਹ ਹੁਣ ਵੀ ਇਹੀ ਆ ਸਾਰੇ ਸਿਆਸੀ ਬੰਦੇ ਮੁਸਲਮ ਵੀ ਆ ਹਿੰਦੂ ਵੀ ਆ ਈਸਾਈ ਵੀ ਆ ਸਾਰੇ ਹੀ ਨੇ ਇੰਡੀਆ ਦੇ ਵਿੱਚ ਵੀ ਇਦਾਂ ਹੀ ਆ ਹੁਣ ਵੀ ਆ ਹਰ ਸਟੇਟ ਦੇ ਵਿੱਚ ਹਰ ਕਿਸਮ ਦਾ ਮਿਨਿਸਟਰ ਆ ਐਮਐਲਏ ਆ ਹੁਣ ਵੀ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਕੋਈ ਪਾर्टी ਆ कांग्रेस का यो है इंदिरा वाली पार्टी कांग्रेसी है ਹਾਂਜੀ ਹਾਂ और लड़का है और पोता है उसका पोता है ਰਾਹੁਲ ਗਾਂਧੀ हाँ। वो तो संजय मर गया ਸਾਰੇ ਪਤਾ हैं? ਹਾਂ ਰਾਹੁਲ ਗਾਂਧੀ ਬਾਬਾ ਜੀ ਕੋਈ ਉਸ ਵੇਲੇ ਦਾ ਕੋਈ ਮਸ਼ਹੂਰ ਵਾਕਿਆ ਤੁਹਾਨੂੰ ਯਾਦ ਆ ਕੋਈ ਵਾਕਿਆ ਤੁਹਾਡੀ ਜ਼ਿੰਦਗੀ 'ਚ ਹੋਇਆ ਹੋਵੇ ਜਿਹੜਾ ਹਾਈ ਤੇ ਨਾ ਭੁੱਲਿਆ ਹੋਵੇ नहीं ऐसा वाक़ा तो कोई नहीं ਵਿਆਹ ਦੀ ਗੱਲ ਹੀ ਸੁਣਾ ਦਿਓ ਵੀ ਇੱਕ ਵਾਕਿਆ ਹੀ ਆਵੇ ਆਪਣੇ ਵਿਆਹ ਦੀ ਗੱਲ ਹੀ ਸੁਣਾ ਦਿਓ ब्याह तो पाकिस्तान में को है ਅੱਛਾ ਉਹ ਵੀ ਤਾਂ ਇੱਕ ਅਨੋਖਾ ਹੀ ਵਾਕਿਆ ਹੋਇਆ ਹੋਣਾ 17 ਸਾਲ ਚ ਵਿਆਹ ਨਹੀਂ ਨਾ ਹੋ ਸਕਦਾ ਕਿੰਨੇ ਬੱਚੇ ਫਿਰ ਤੁਹਾਡੇ दो एक तो ही छोकरा नंबर ट्राई कर रहा एक फौत हो गया ਅੱਛਾ छोटा उसके 6 बच्चे हैं 3 लड़कियां हैं 3 लड़के हैं ਇਹਨਾਂ ਦੇ इसलिए 2 हैंगे वो पहली शादी में तो कोई बच्चा नहीं है दूसरी शादी में तो छोटे बच्चे हैं इसके 2 दूसरी शादी करी इसकी दूसरी उसके 6 हैं जरा फौत हो गया छोटा रास्ता एक लड़का इसका इटली गया है भेजा 6-7 महीने गया दूसरे की तैयारी कर रही है ਜਦੋਂ ਤੁਸੀਂ ਆਏ ਹੋ ਜੀ ਹੋਰ ਕਿੰਨੇ ਘਰ ਸੀ ਸਰਦਾਰਾਂ ਦੇ हैं सारा पिंड सरदारों का था ਘਰ ਸੀਗੇ सरदारों का तो सारा पिंड है तो और तो को ਘਰ ਸੀ 10 20 50 100 मेरे ख्याल में सैकड़ों घर सरदारों का पिंड था तो और तो कोई कौम नहीं थी से ਸੈਂਕੜੇ ਘਰ ਸੀ ਖਾਸੀ ਬਾਦੀ ਸੀ हाँ ਸਾਰਾ ਪਿੰਡ ਹੀ ਸਰਦਾਰਾਂ ਦਾ ਸੀਗਾ सरदारों का सारा खानवान नैनवान और साला ये चौचौक है ना गिरदनुआ ये सारे सरदारों से हैं ये फौजी सरदार थे फौज की तरफ सन 14 की जंग जो ख़त्म हुई है ना ਹਾਂ ये जो फौजी थे ना इन्होंने ये रकबे अलाटमेंट हुए थे फौजियों ने ਹਾਂ ਹਾਂ ये जितने पिंड इस गुरुद्वारा में है ना ये माजर बैठे हैं ये सारे पिंड हैंगे जनाब सरदारा के ਪਹਿਲੇ ਫੌਜ ਦੇ ਵਿੱਚ ਰਿਟਾਇਰਮੈਂਟ ਜਿਹੜਾ ਬੰਦਾ ਹੁੰਦਾ ਉਹਨੂੰ ਪੈਨਸ਼ਨ ਦੇ ਤੌਰ ਤੇ ਜ਼ਮੀਨ ਹੀ ਦਿੱਤੀ ਜਾਂਦੀ जमीन दे काफ़ी जगह है एक दो तो नहीं ਜਿਹੜਾ ਇਹਨਾਂ ਦਾ ਘਰ ਸੀ ਕੁਛ ਹਿੱਸਾ ਮਸਜਿਦ ਚ ਆ ਗਿਆ हाँ ਤੇ ਕੁਛ ਹਿੱਸਾ ਫਿਰ ਬਾਕੀ ਆ ਵੰਡ ਲਿਆ ਸਾਰਿਆਂ ਨੇ ਜੀ आहो ये ਕਿੰਨੇ ਕਿੰਨੇ ਘਰ ਹੁੰਦੇ ਸੀ ਖੁੱਲੇ ये तो बड़े काफ़ी मकान खुले मकान थे ਇਹਨਾਂ ਘਰ ਪਾਉ ਲੰਬਾ ਚੌੜਾ ਹੀ ਖੁੱਲਾ ਕਰ ਦਿੱਤਾ ਇੱਕ ਪਾਸੇ ਬਲਕਿ ਇਹਨੂੰ ਅੱਗੇ ਨੂੰ ਵੱਧ ਜਾਂਦਾ ਸੀ जिनने रकबा मरबे 19 कनाल का अलाटमेंट ये जो हत्था है ना सामने ये घोड़ीपाड़ का था ਬਾਬਾ ਜੀ ਜਦੋਂ ਅਜਾੜਾ ਪਿਆ हाँ, ਤੁਸੀਂ ਅਜਾੜੇ ਤੋਂ ਕਿੰਨੀ ਦੇਰ ਬਾਅਦ ਇੱਥੇ ਆਏ ਇਸ ਪਿੰਡ 'ਚ 3-4 साल बाद है ਜੀ 3-4 साल बाद है 3-4 ਸਾਲ ਬਾਅਦ हाँ ਉਨੀ ਦੇਰ ਪਿੰਡ ਸੁੰਨਾ ਹੀ ਪਿਆ ਰਿਹਾ नहीं और लोग आबाद से थे आगे बैठे ਅੱਛਾ ਪਹਿਲੇ ਹੋਰ ਆ ਗਏ ਸੀ वो सरदार इतों लिख रहे थे और हम पहले 16 चक में थे ਹਾਂ ਹਾਂ 16 चक कच्चे खुद लगे है ਅੱਛਾ वो था जुर्म पैसे का ਜਰਾਮ ਪੇਸ਼ਾ ਦਾ हाँ वो हमना अलाटमेंट आरजी अलाटमेंट किला किला दो ਤੁਹਾਨੂੰ ਆਇਆ ਨੂੰ ਕੋਈ ਸ਼ੈ ਨਹੀਂ ਲੱਭੀ ਇੱਥੇ ना कोई सैन लगी ਉੱਥੇ ਵੀ 16 ਵੀ ਨਹੀਂ ਲੱਭੀ उत्थे भी कोई सैन लगी ਇੱਥੇ ਵਾਲਾ ਮਾਲ ਫੇ ਕਿਹਨਾਂ ਨੇ ਲੁੱਟਿਆ ये ਜਿਹੜੇ लोग इतने लोकलों ले गए ਹਾਂ
माल डंगर जो भी ਕੋਈ ਸਮਾਨ ਸਮੂਨ ਮਿਲਿਆ ਜੀ ਕੋਈ ਕੰਧ ਕੋਠੇ ਜੋ ਕੋਈ है ਕੋਈ ਕੰਧ ਕੋਠਾ ਢਾਇਆ ਹੋਵੇ कोई सामान नहीं निकला ਰਿਸ਼ਤੇਦਾਰ ਦੱਸ ਦੇਣਗੇ ਜਿਹਨੂੰ ਮਿਲਿਆ ਉਹ ਨਹੀਂ ਦੱਸਦਾ, ਬਾਕੀ ਤਾਂ ਦੱਸ ਦਿੰਦੇ ਆ। नहीं कोई सामान नहीं निकला ਸਮਾਨ ਘਰ ਦੇ ਨਾਲ ਇੱਥੋਂ ਹੀ ਸੀਗੀ ਉਹ ਕੋਈ ਹੋਣਾ ਕਿ ਬੰਦ ਰਹੀ ਹੈਗੀ ਕਹਿੰਦੇ ਵੀ ਉਹਦੇ ਹੇਠਾਂ ਨਿਕਲੂਗਾ ਕੋਈ ਪੇਟੀ ਨਿਕਲੂਗੀ क्या ना कोई पेटे ਪੂਰੇ ਬੱਚੇ ਹੁੰਦੇ ਸੀ ਵੀ ਇਹਦੇ ਕੋਈ ਸਮਾਨ ਸੁੱਟਿਆ ਅੱਛਾ ਇਹ ਗੱਲਾਂ ਬੰਦ ਰਹੇ ਆ ਵੀ ਉਹ ਖੂਹ ਚੋਂ ਲੱਭਿਆ ਕੱਖ ਨਹੀਂ ਲੱਗਾ ਕਰ कुछ अंदर में ये तो जिस वे सरदार है तो चले ना ये लोकल लोग बढ़ गए जी डंगर माल डंगर जो सारा वो ले गए ਉਹ ਲੈ ਗਏ वो ले गए ਉਦੋਂ ਫਸਲਾਂ ਖੜੀਆਂ ਸੀ हाँ कपास खड़ी थी ਕਪਾਹ कपास थी ਅੱਛਾ ਕਪਾਹ ਖੜੀ ਸੀ हाँ कपास खड़ी थी कणक बीजी थी ਉਹ ਫਿਰ ਜਦੋਂ ਘਰ ਖਾਲੀ ਹੋਏ ਸੁਣਨੇ ਜੋ ਸਮਾਨ ਪਿਆ ਕੋਈ ਚੱਕ ਮਾਲੇ ਗਨੀਮਤ ਵਿੱਚ ਜਿਹਦੇ ਜਿਹੜਾ ਹੱਥ ਆਈ ਸ਼ਾ ਲੈ ਗਿਆ। ਗੈਸ ਨੰਬਰ ਨਹੀਂ ਸਾਰਾ ਅੱਛਾ ਮੰਨਦਾ ਕੋਈ ਨਹੀਂ, ਅਸੀਂ ਉਹਨਾਂ ਪਿੰਡਾਂ ਵਿੱਚ ਵੀ ਵੀਡੀਓ ਜਾ ਕੇ ਬਣਾਈਆਂ ਜਿੱਥੇ ਸਾਰੇ ਲੋਕਲ ਬੈਠੇ ਆ, ਉਹ ਅੱਗੋਂ ਕਹਿੰਦੇ ਆਹ ਨਾਲ ਦੇ ਪਿੰਡਾਂ ਦੇ ਲੁੱਟ ਕੇ ਲੈ ਗਏ ਆ। ਵੀ ਤੁਹਾਡੇ ਹੁੰਦਿਆਂ ਨਾਲ ਦਾ ਪਿੰਡ ਵਾਲਾ ਕਿੱਦਾਂ ਲੁੱਟ ਕੇ ਲੈ ਗਿਆ ਬਈ? ਨਾਲ ਦੇ ਪਿੰਡ ਵਾਲਾ ਮਾਰ ਕੇ ਉਹ ਕਿੱਦਾਂ ਆ ਗਿਆ? ਇਹ ਰਾਮ ਦੀਵਾਲੀ ਦੀ ਗੱਲ ਕਰਦੇ ਨਾ, ਅਸੀਂ ਉਸ ਪਿੰਡ 'ਚ ਗਏ ਤਾਂ ਉਹ ਬਾਬਾ ਸੀਗਾ ਇੱਕ, ਉਹ ਕਹਿੰਦਾ ਜੀ ਨਾਲ ਦੇ ਪਿੰਡਾਂ ਦੇ ਲੈ ਕੇ ਸੁਨਿਆਰਿਆਂ ਦੀਆਂ ਦੁਕਾਨਾਂ ਵੀ ਸੀ, ਇੱਥੇ ਸਾਰਾ ਕੁਝ ਸੀ। ਤੇ ਅਸੀਂ ਕਿਹਾ ਸੋਨਾ, ਉਹਨੇ ਕਿਹਾ ਸੋਨਾ ਫਿਰ ਲੁੱਟ ਕੇ ਲੋਕ ਲੈ ਗਏ। ਅਸੀਂ ਕਿਹਾ ਕੌਣ? ਕਹਿੰਦਾ ਗੁਆਂਢੀ ਪਿੰਡਾਂ ਦੇ, ਆਪਣਾ ਨਹੀਂ ਦੱਸਿਆ ਉਹਨੇ। ਸਰ ਚੋਰ ਵੀ ਦੱਸਦਾ ਕਿ ਮੈਂ ਵੀ ਚੋਰ ਆ ਚਲਿਏ ਤਗੜੇ ਨੂੰ ਬਾਹਰ ਨਾਲ ਬੜੀ ਨਹੀਂ ਹਾਂ ਚਲਿਏ ਜੀ। ਬਹੁਤ ਤੁਹਾਨੂੰ ਮਿਲ ਕੇ ਖੁਸ਼ੀ ਹੋਈ ਬਹੁਤ। ਕਿਉਂਕਿ ਅਗਰ ਸਾਨੂੰ ਨਹੀਂ ਹੋਈ ਤੁਸੀਂ ਨਹੀਂ ਨਹੀਂ ਕੋਈ ਹੁਣ ਉਧਰ ਪੀ ਕੇ ਆਏ ਹੁਣ ਉੱਥੇ ਸਾਰੇ ਇਕੱਠੇ ਸੀ ਆਪਾਂ ਹੁਣ ਇਹਨਾਂ ਨੂੰ ਚਾਹ ਬੜਾ ਮਾਰਨਾ ਆ। ਉਹ ਠੰਡਾ ਕਰ ਦਿੰਦੇ ਹੋ ਨਹੀਂ ਨਹੀਂ ਪਹੁੰਚੋ ਜੋ ਅਸੀਂ ਆਏ ਮਗਰ